ਫਲੈਟ ਬੈਡ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਚੇਂजेस ਆਈਆਂ ਨੇ ਇਸ ਵੇਲੇ। ਫਲੈਟ ਬੈਡ ਦਾ ਜਿਹੜਾ ਕੰਟਰੈਕਟ ਰੇਟ ਆ ਉਹ ਬਹੁਤ ਵਧੀਆ ਜਾ ਰਿਹਾ ਹੈ, $3.83 ਤੇ ਫਲੈਟ ਰੇਟ ਦਾ ਜਿਹੜਾ ਸਪॉट ਰੇਟ ਆ ਉਹ $3.66 ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ ਅਲੈਕਮ। ਅੱਜ ਯੂਐਸਏ ਟਰੱਕ ਸੇਲ ਦੇ ਪਲੇਟਫਾਰਮ ਨਾਲ ਪੰਜਾਬੀ ਰੇਡੀਓ ਯੂਐਸਏ 'ਚ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਜਿਹੜੇ ਰੇਟ ਚੱਲਦੇ ਨੇ, ਫਰੇਟ ਰੇਟ, ਡਰਾਈ ਵੈਨ ਦੇ, ਰੀਫਰ ਦੇ, ਫਲੈਟ ਬੈਡ ਦੇ, ਡੀਜ਼ਲ ਦੀ ਪ੍ਰਾਈਸ ਡਿਸਕਸ ਕਰਾਂਗੇ, ਖਬਰਾਂ ਜਿਹੜੀਆਂ ਉਹ ਡਿਸਕਸ ਕਰਾਂਗੇ, ਜਿਹੜੀ ਹੈ ਟਰੱਕਿੰਗ ਇੰਡਸਟਰੀ ਬਾਰੇ ਆ, ਟਰੱਕਾਂ ਦੀ ਪ੍ਰਾਈਸ, ਡੀਪੀਐਫ ਕਲੀਨਿੰਗ ਦੀ ਜਿਹੜੀ ਆ ਅਪਡੇਟ ਡਿਸਕਸ ਕਰਾਂਗੇ ਕਿ ਕੀ ਚੱਲਦਾ ਹੈ ਅੱਜ ਕੱਲ ਉਹਨਾਂ ਵਾਸਤੇ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋ ਗਏ ਨੇ ਤੇ ਉਹਨਾਂ ਨੂੰ ਕਿਹੜੀ ਇੰਡਸਟਰੀ ਜੁਆਇਨ ਕਰਨੀ ਚਾਹੀਦੀ ਆ। ਬਹੁਤ ਸਾਰੇ ਬੱਚਿਆਂ ਨਾਲ ਡਿਸਕਸ ਚੱਲ ਰਿਹਾ, ਪਰ ਐਂਡ ਆਫ ਦਾ ਡੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਜਿਹੜੇ ਬੱਚੇ ਜੁੜੇ ਨੇ, ਜ਼ੋਰ ਲਾ ਰਹੇ ਨੇ, ਉਹਨਾਂ ਵਾਸਤੇ ਕਿਹੜੀ ਕਿਹੜੀ ਆਪਸ਼ਨ ਆ ਬੈਸਟ ਨੇ ਤਾਂ ਕਿ ਉਹਦੇ ਨਾਲ ਉਹਨਾਂ ਨੂੰ ਅਪਡੇਟ ਕਰ ਸਕੀਏ। ਸਭ ਤੋਂ ਪਹਿਲਾਂ ਜੀ ਆਪਾਂ ਸ਼ੁਰੂ ਕਰਦੇ ਹਾਂ ਡਰਾਈਵ ਵੈਨ ਤੋਂ ਤੇ ਡਰਾਈਵ ਵੈਨ ਦੇ ਨੰਬਰ ਦੇਖਦੇ ਹਾਂ। ਸਕਰੀਨ ਤੇ ਦੇਖ ਸਕਦੇ ਹੋ ਜੀ ਤੁਸੀਂ ਹੁਣ ਇਸ ਵੇਲੇ ਸਪॉट ਰੇਟ ਨੇ। ਜੇ ਤੁਸੀਂ ਦੇਖੋ ਤੇ ਇਸ ਮਹੀਨੇ ਜਿਹੜਾ ਸਪॉट ਰੇਟ ਹੈ, ਕਿਉਂਕਿ ਜੁਲਾਈ ਦੇ ਐਂਡ 'ਚ ਕੰਮ ਥੋੜਾ ਜਿਹਾ ਸਲੋ ਹੋ ਜਾਂਦਾ ਹੈ ਟਿਪੀਕਲੀ, ਤੇ ਜਿਹੜਾ ਰੇਟ ਆ ਸਪॉट ਰੇਟ ਉਹ ਆਲਮੋਸਟ $3.03 ਚੱਲ ਰਿਹਾ ਹੈ। ਫਿਰ ਵੀ ਬਹੁਤ ਸਟਰੋਂਗ ਆ ਐਜ਼ ਕੰਪੇਅਰ ਟੂ ਜਿਹੜੇ ਤੁਸੀਂ ਦੇਖੋ ਪਿਛਲੇ 6-7 ਮਹੀਨੇ ਪਹਿਲਾਂ ਚੱਲ ਰਿਹਾ ਸੀ। ਕੰਟਰੈਕਟ ਰੇਟ ਆ ਉਹ ਵੀ ਉੱਤੇ ਆ ਗਿਆ। ਕੰਟਰੈਕਟ ਰੇਟ ਜਿਹੜਾ $2.90 ਦੇ ਆਲੇ ਦੁਆਲੇ ਚੱਲ ਰਿਹਾ ਸੀ, ਹੁਣ ਉੱਠ ਕੇ $3 ਆ ਗਿਆ ਹੈ ਕਿ ਲੋਕੀ ਜਿਹੜੇ ਨੇ ਉਹ ਡੈਫੀਨਿਟਲੀ ਰਿਜੈਕਟ ਕਰ ਰਹੇ ਸੀ ਜਿਹੜੇ ਬੈਡ ਲੋਡ ਸੀਗੇ ਜਾਂ ਜਿਹੜੇ ਸਸਤੇ ਲੋਡ ਸੀਗੇ, ਤੇ ਕੰਟਰੈਕਟ ਵਾਲਿਆਂ ਨੂੰ ਕਾਫੀ ਰਿਜੈਕਸ਼ਨ ਮਿਲ ਰਹੀ ਸੀ। ਉਹਨਾਂ ਨੇ ਚੇਂਜ ਕਰਕੇ ਜਿਹੜਾ ਹੁਣ ਕੰਟਰੈਕਟ ਵੀ ਉੱਤੇ ਆ ਰਹੇ ਨੇ, $3 ਦੇ ਉੱਤੇ ਕੰਟਰੈਕਟ ਆ ਗਏ ਨੇ। ਜੇ ਆਪਾਂ ਏਰੀਆ ਦੇਖੀਏ ਕਿ ਸਭ ਤੋਂ ਬੈਸਟ ਏਰੀਆ ਕਿਹੜਾ ਹੈ, ਜੇ ਤੁਸੀਂ ਦੇਖੋ ਆਪਣੀ ਸਕਰੀਨ ਤੇ ਸਭ ਤੋਂ ਬੈਸਟ ਏਰੀਆ ਜੀ ਜਿਹੜਾ ਇਸ ਵੇਲੇ ਚੱਲ ਰਿਹਾ ਹੈ $3.13 ਸਾਊਥ ਮਿਡ ਦਾ ਏਰੀਆ ਹੈਗਾ ਆਪਣਾ ਟੈਕਸਸ ਵਾਲਾ, ਤੇ ਉਹਦੇ ਨਾਲ ਨਾਲ ਜਿਹੜਾ ਨੰਬਰ 2 ਤੇ ਏਰੀਆ ਚੱਲ ਰਿਹਾ ਹੈ ਉਹ ਚੱਲ ਰਿਹਾ ਜੀ ਸਾਊਥ ਈਸਟ ਵਾਲਾ, ਜਿਹੜਾ ਆਪਣਾ ਫਲੋਰੀਡਾ ਵਾਲਾ ਏਰੀਆ ਹੈ। ਫਲੋਰੀਡਾ ਦਾ ਏਰੀਆ 'ਚ ਦੱਸਿਆ ਜਾ ਰਿਹਾ ਹੈ ਕਿ ਉਧਰ ਜਿਹੜੇ ਬਹੁਤ ਸਾਰੇ ਡਾਟਾ ਸੈਂਟਰ ਲੱਗ ਰਹੇ ਨੇ ਤੇ ਸੋਲਰ ਸਿਸਟਮ ਲੱਗ ਰਹੇ ਨੇ, ਉਹਦੀ ਵਜ੍ਹਾ ਤੋਂ ਜਿਹੜਾ ਫਲੈਟ ਬੈਡ ਦਾ ਕਾਫੀ ਕੰਮ ਆ ਉਹ ਡਰਾਈ ਵੈਨ ਤੇ ਜਾ ਰਿਹਾ ਹੈ। ਇਹ ਕਰਕੇ ਫਿਰ ਉਹਦੇ 'ਚ ਕਾਫੀ ਤੇਜ਼ੀ ਆ ਰਹੀ ਆ ਡਰਾਈ ਵੈਨ ਦੇ ਲੋਡ 'ਚ ਆਪਣਾ ਸਾਊਥ ਈਸਟ ਵਾਲੇ ਸਾਈਡ ਤੇ। ਹੁਣ ਜੀ ਅਸੀਂ ਦੇਖਦੇ ਹਾਂ ਰੀਫਰ ਦੇ ਰੇਟਾਂ ਦਾ, ਰੀਫਰ ਦੇ ਰੇਟ ਕਿਸ ਤਰ੍ਹਾਂ ਚੱਲਦੇ ਨੇ। ਰੀਫਰ ਰੇਟ ਤੁਹਾਡੇ ਸਾਹਮਣੇ ਆ ਗਏ ਨੇ ਜੀ। ਇਹ ਰੀਫਰ ਰੇਟ ਜਿਹੜੇ ਨੇ ਬਹੁਤ ਸਟਰੋਂਗ ਜਾ ਰਹੇ ਨੇ। ਇਸ ਵੇਲੇ ਸਪॉट ਰੇਟ ਹੈ $3.44 ਚੱਲ ਰਿਹਾ ਹੈ। ਕੰਟਰੈਕਟ ਵੀ ਕਾਫੀ ਉੱਤੇ ਆ ਗਿਆ $3.29। ਜਿਹੜਾ ਰੀਫਰ 'ਚ ਜੇ ਦੇਖੀਏ ਆਪਾਂ ਕਿਹੜੇ ਏਰੀਆ ਸਭ ਤੋਂ ਸਟਰੋਂਗ ਨੇ, ਸਭ ਤੋਂ ਜਿਹੜਾ ਸਟਰੋਂਗ ਜਾ ਰਿਹਾ ਹੈ ਉਹ ਇਸ ਵੇਲੇ ਮਿਡ ਵੈਸਟ ਦਾ ਏਰੀਆ ਜਿਹਦੇ $3.57 ਚੱਲ ਰਿਹਾ ਹੈ, ਤੇ ਉਹਦੇ ਬਾਅਦ ਨੰਬਰ 2 ਵੈਸਟਰਨ ਰੀਜਨ ਏਰੀਆ ਜਿਹੜਾ $3.55 ਚੱਲ ਰਿਹਾ ਹੈ। ਜੇ ਆਪਾਂ ਓਵਰਆਲ ਦੇਖਿਆ ਜਾਏ ਤੇ ਰੀਫਰ ਰੇਟ ਜਿਹੜੇ ਕਾਫੀ ਬਿਹਤਰ ਹੋਏ ਨੇ ਐਜ਼ ਕੰਪੇਅਰ ਟੂ ਪਿਛਲੇ 2-3 ਮਹੀਨਿਆਂ ਦੇ। ਹੁਣ ਅਸੀਂ ਜੀ ਦੇਖਦੇ ਹਾਂ ਫਲੈਟ ਬੈਡ। ਫਲੈਟ ਬੈਡ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਚੇਂजेस ਆਈਆਂ ਨੇ ਇਸ ਵੇਲੇ। ਫਲੈਟ ਬੈਡ ਦਾ ਜਿਹੜਾ ਕੰਟਰੈਕਟ ਰੇਟ ਆ ਉਹ ਬਹੁਤ ਵਧੀਆ ਜਾ ਰਿਹਾ ਹੈ $3.83 ਤੇ ਫਲੈਟ ਰੇਟ ਦਾ ਜਿਹੜਾ ਸਪॉट ਰੇਟ ਆ ਉਹ $3.66 ਜਾ ਰਿਹਾ ਹੈ। ਵੈਰੀ ਸਟਰੋਂਗ ਜੀ, ਵੈਰੀ ਸਟਰੋਂਗ। ਜੇ ਫਲੈਟ ਬੈਡ ਤੁਸੀਂ ਕਰਦੇ ਹੋ, ਜੇ ਤੁਸੀਂ ਕੰਸੀਡਰ ਕਰੋ ਕਿ ਜਿਹੜੇ ਇਸ ਵੇਲੇ ਈਸਟ ਵੱਲ ਕਾਫੀ ਜ਼ਿਆਦਾ ਮੌਸਮ ਖਰਾਬ ਹੈਗਾ, ਹੀਟ ਵੇਵ ਵੀ ਆਈਆਂ ਨੇ, ਪਰ ਫਿਰ ਵੀ ਜਿਹੜਾ ਫਲੈਟ ਬੈਡ ਹੈ ਉਹ ਬਹੁਤ ਸਟਰੋਂਗ ਜਾ ਰਿਹਾ। ਜੇ ਆਪਾਂ ਏਰੀਆ ਵਾਈਜ਼ ਦੇਖੀਏ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਬੈਸਟ ਆ ਉਹ ਸਾਊਥ ਈਸਟ ਵਾਲਾ ਏਰੀਆ ਹੈਗਾ, ਫਲੋਰੀਡਾ ਵਾਲਾ, $3.93 ਚੱਲ ਰਿਹਾ। ਤੇ ਇਹ ਜਿਹੜਾ ਆਪਾਂ ਗੱਲ ਕਰਦੇ ਹਾਂ ਪੋਸਟਡ ਰੇਟ ਨੇ, ਇਹਦੇ ਬਾਅਦ ਤੁਹਾਨੂੰ 15 ਤੋਂ 20% ਨੈਗੋਸ਼ੀਏਸ਼ਨ ਦੀ ਆਪਸ਼ਨ ਹੁੰਦੀ ਆ। ਤੇ ਨੰਬਰ 2 ਤੇ ਜਿਹੜਾ ਹੈਗਾ ਸਾਊਥ ਮਿਡ ਦਾ ਏਰੀਆ $3.88। ਸਭ ਤੋਂ ਜਿਹੜਾ ਫਲੈਟ ਬੈਡ ਵਾਸਤੇ ਵੀਕ ਏਰੀਆ ਹੈਗਾ ਉਹ ਹੈਗਾ ਵੈਸਟਰਨ ਰੀਜਨ। ਉਹਦੇ ਬਾਅਦ ਜੇ ਅਸੀਂ ਡੀਜ਼ਲ ਦੀ ਪ੍ਰਾਈਸਿਸ ਦੇਖਦੇ ਹਾਂ, ਡੀਜ਼ਲ ਦੀ ਪ੍ਰਾਈਸਿਸ ਵਾਰ ਦੇ ਬਾਅਦ ਬਹੁਤ ਜ਼ਿਆਦਾ ਵੋਲੇਟਾਈਲ ਰਹੀਆਂ ਨੇ, ਅਪ ਡਾਊਨ ਹੁੰਦੀਆਂ ਰਹੀਆਂ ਨੇ। ਇਸ ਵੇਲੇ ਜਿਹੜਾ ਡੀਜ਼ਲ ਦੀ ਪ੍ਰਾਈਸ ਆ ਐਵਰੇਜ 17 ਸੈਂਟ ਇਸ ਵੀਕ ਉੱਤੇ ਜਾ ਕੇ ਜਿਹੜਾ $5.31 ਅਕ੍ਰਾਸ ਯੂਐਸ ਹੈਗੀ। ਜੇ ਆਪਾਂ ਕੈਲੀਫੋਰਨੀਆ ਵੱਲ ਦੇਖੀਏ ਤੇ ਕੈਲੀਫੋਰਨੀਆ ਆਲਮੋਸਟ 19 ਸੈਂਟ ਉੱਤੇ ਚਲੇ ਗਿਆ ਐਜ਼ ਕੰਪੇਅਰ ਟੂ ਲਾਸਟ ਵੀਕ, ਤੇ $6.67 ਪ੍ਰਾਈਸ ਆ ਰਹੀ ਹੈ।
ਜਿਹੜੇ ਸਾਊਦਰਨ ਕੈਲੀਫੋਰਨੀਆ 'ਚ ਬਹੁਤ ਸਾਰੇ ਡੀਜ਼ਲ ਸਟਾਪ ਨੇ ਜਿਨ੍ਹਾਂ 'ਚ ਮੈਂ ਗਿਆ ਤੇ ਕਿਸੇ 'ਚ ਵੀ ਜਿਹੜੀ $7 ਤੋਂ ਘੱਟ ਨਹੀਂ ਸੀ ਗਿਆ। ਡੀਜ਼ਲ ਦੀ ਜਿਹੜੀ ਗੈਲਨ ਦੀ ਪ੍ਰਾਈਸ ਆ ਉਹ $7 ਸੀਗੀ। ਹੁਣ ਜੀ ਅਸੀਂ ਖਬਰਾਂ ਨੂੰ ਦੇਖ ਲੈਂਦੇ ਆ। ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਜਿਹੜੀ ਕੈਪੈਸਿਟੀ ਡਰਿਵਨ ਰੇਟ ਇਨਕਰੀਜ਼ ਹੋਇਆ ਹੈ ਕੁਆਟਰ 2 ਵਿੱਚ ਇਹਨੇ ਬਹੁਤ ਜ਼ਿਆਦਾ ਫਰੇਟ ਮਾਰਕੀਟ ਦੀ ਪ੍ਰਾਈਸਿਸ ਨੂੰ ਚੱਕ ਦਿੱਤਾ ਹੈ। ਬਹੁਤ ਸਾਰੇ ਜਿਹੜੇ ਵੱਡੇ ਕੈਰੀਅਰ ਨੇ ਜਿਵੇਂ ਨਾਈਟ ਆ, ਸਵਿਫਟ ਆ, ਜੇਬੀ ਹੰਟ ਆ, ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆਪਣਾ ਰੇਟ ਵਧਾ ਦਿੱਤੇ ਨੇ ਤੇ ਕਾਫੀ ਅਰਨਿੰਗ 'ਚ ਪੋਜ਼ਿਟਿਵ ਦਿਸਿਆ। ਨਾਲ ਬਹੁਤ ਸਾਰੇ ਕੈਰੀਅਰ ਨੇ ਡਰਾਈਵਰ ਦੀ ਜਿਹੜੀ ਆ ਸੈਲਰੀਆਂ ਨੇ ਉਹ ਵੀ ਵਧਾ ਦਿੱਤੀਆਂ ਨੇ। ਇਸ ਵੇਲੇ ਜੇ ਆਪਾਂ ਦੇਖਿਆ ਜਾਏ ਸਾਊਦਰਨ ਕੈਲੀਫੋਰਨੀਆ 'ਚ ਤੇ ਡਰਾਈਵਰ ਦੀ ਸੈਲਰੀ ਜਿਹੜੀ ਹੈਗੀ ਉਹ ਆਲਮੋਸਟ 80 ਸੈਂਟ ਚੱਲ ਰਹੀ ਆ। 75 ਸੈਂਟ 70 ਸੈਂਟ ਤੇ ਚੱਲ ਹੀ ਰਹੀ ਸੀ, ਪਰ ਜਿਹੜੇ ਹੁਣ ਬਹੁਤ ਸਾਰੇ ਜਿਹੜੇ ਡੈਸਪਰੇਟ ਕੰਪਨੀਆਂ ਨੇ ਉਹ 80 ਸੈਂਟ ਵੀ ਆਫਰ ਕਰ ਰਹੇ ਨੇ। ਬਲਕਿ ਇੰਨਾ ਹੋਇਆ ਕਿ ਇੱਕ ਕੰਪਨੀ ਨੇ ਸਾਨੂੰ ਦੱਸਿਆ ਕਿ 85 ਸੈਂਟ ਵੀ ਦੇਣ ਨੂੰ ਤਿਆਰ ਨੇ, ਕਿਉਂਕਿ ਉਹਨਾਂ ਦੀ ਡਰਾਈਵਰ ਦੀ ਸਿਚੁਏਸ਼ਨ ਜਿਹੜੀ ਆ ਉਹਦੇ ਤੇ ਕੰਪਨੀ ਚੱਲਦੀ ਆ। ਪਹਿਲਾਂ ਅਸੀਂ ਦੇਖਦੇ ਸੀ ਬਹੁਤ ਟਾਈਮ ਤੱਕ ਡਰਾਈਵਰ ਨੂੰ ਬਹੁਤ ਘੱਟ ਪੇ ਕਰਤਿਆ ਜਾਂਦਾ ਸੀ। ਉਸ ਟਾਈਮ ਤੇ ਵੀ ਚੰਗੀ ਕੰਪਨੀਆਂ ਸੀਗੀਆਂ, ਪਰ ਮੋਸਟਲੀ ਜਿਹੜੀ ਕੰਪਨੀਆਂ ਸਨ ਉਹ ਡਰਾਈਵਰ ਨੂੰ ਕਾਫੀ ਘੱਟ ਪੇ ਕਰ ਰਹੀਆਂ ਸਨ। ਹੁਣ ਜਿਹੜਾ ਰੇਟ ਆ ਉਹ 70 ਤੋਂ ਲੈ ਕੇ 75 ਤੇ ਐਵਰੇਜ ਚੱਲ ਹੀ ਰਿਹਾ ਹੈ, ਪਰ ਜਿਹੜੀ ਅਗਰੈਸਿਵ ਕੰਪਨੀਆਂ ਨੇ ਉਹ 80 ਈਵਨ 85 ਸੈਂਟ ਵੀ ਪੇ ਕਰ ਰਹੀਆਂ ਨੇ। ਨੰਬਰ 2 ਜਿਹੜੀ ਖਬਰ ਹੈ ਜੀ, ਇਸ ਵੇਲੇ ਡੀਜ਼ਲ ਦੀ ਪ੍ਰਾਈਸਿਸ ਤੋਂ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਜਿਹੜਾ ਕੰਮ ਆ, ਸਪੈਸ਼ਲੀ ਜਿਹੜੇ ਓਨਰ ਆਪਰੇਟਰ ਨੇ ਜਾਂ ਜਿਹੜੇ ਛੋਟੀ ਕੰਪਨੀਆਂ ਨੇ ਉਹ ਡੀਜ਼ਲ ਦੀ ਵਜ੍ਹਾ ਤੋਂ ਬਹੁਤ ਪਰੇਸ਼ਾਨ ਨੇ। ਪਰ ਜੇ ਤੁਸੀਂ ਦੇਖਿਆ ਜਾਏ ਓਵਰਆਲ ਬਾਇੰਗ ਪਾਵਰ ਜਿਹੜੀ ਆ ਉਹ ਫਿਰ ਵੀ ਸਟਰੋਂਗ ਆ ਡੀਜ਼ਲ ਦੀ, ਕਿਉਂਕਿ ਜਿਹੜੇ ਫਲੀਟ ਨੇ ਉਹਨਾਂ 'ਚ ਇਨਕਮ ਠੀਕ ਆ ਰਹੀ ਆ। ਉਹਦੇ ਬਾਅਦ ਜੀ ਰੈਗੂਲੇਟਰੀ ਚੇਂਜਸ ਨੂੰ ਡਿਸਕਸ ਕਰਦੇ ਹਾਂ। ਰੈਗੂਲੇਟਰੀ ਚੇਂਜਸ ਬਹੁਤ ਸਾਰੀ ਜਿਹੜੀ EPA 27 ਵਾਸਤੇ ਚੀਜ਼ਾਂ ਚੇਂਜ ਹੋ ਰਹੀਆਂ ਨੇ। ਉਹਦੇ ਵਾਸਤੇ ਸਭ ਤੋਂ ਜਿਹੜਾ ਐਕਟਿਵ ਆ ਉਹ ਪੈਕਰ, ਜਿਹਨੂੰ ਆਪਾਂ ਕੈਨਵਰਥ ਤੇ ਪੀਟਰਬਿਲਟ ਦਾ ਇੰਜਨ ਹੈਗਾ ਪੈਕਰ, ਉਹਨਾਂ ਨੇ ਆਲਰੇਡੀ ਸਾਫਟਵੇਅਰ ਰੋਲ ਆਊਟ ਕਰਨੇ ਸ਼ੁਰੂ ਕਰ ਦਿੱਤੇ ਨੇ, ਜਿਹਦੇ 'ਚ ਜਿਹੜਾ DPF ਡੀਰੇਟ ਹੋ ਜਾਂਦਾ ਸੀ ਉਹਨੂੰ ਅਪਡੇਟ ਕੀਤਾ ਜਾ ਰਿਹਾ ਹੈ। ਕੋਈ ਵੀ ਟਰੱਕ ਜਿਹੜੇ 2018 ਦੇ ਬਾਅਦ ਬਣੇ ਨੇ ਉਹਨਾਂ ਦਾ ਫ੍ਰੀ ਜਿਹੜਾ ਹੈ ਅਪਡੇਟ ਹੋਏਗਾ। ਤੁਸੀਂ ਆਪਣੀ ਲੋਕਲ ਪੈਕਰ ਦੀ ਡੀਲਰਸ਼ਿਪ ਜਾਂ ਕੈਨਵਰਥ ਜਾਂ ਪੀਟਰਬਿਲਟ ਦੀ ਡੀਲਰਸ਼ਿਪ ਨੂੰ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ, ਤੇ ਜਦੋਂ ਉਹਨਾਂ ਦਾ ਸੌਫਟਵੇਅਰ ਪੈ ਜਾਏਗਾ ਤੁਹਾਡੇ ਕੰਪਿਊਟਰ 'ਚ ਤੇ ਤੁਹਾਡਾ ਟਰੱਕ ਜਿਹੜਾ ਹੈ ਉਹ ਡੀਰੇਟ ਹੋਣਾ, ਜਿਹੜਾ 5 ਦੀ ਸਪੀਡ ਤੇ ਜਾਣਾ ਉਹ ਬੰਦ ਹੋ ਜਾਏਗਾ। ਜਦੋਂ ਟਰੱਕ ਨੂੰ DPF ਪ੍ਰੋਬਲਮ ਹੋਏਗੀ ਐਟਲੀਸਟ ਉਹਦੇ ਬਾਅਦ ਵੀਕ ਜਿਹੜਾ ਹੈਗਾ ਉਹ ਤੁਹਾਡੇ ਕੋਲ ਹੋਏਗਾ। ਤੁਸੀਂ ਗੇੜਾ ਲਾ ਕੇ ਆਪਣੇ ਹੋਮ ਟਰਮੀਨਲ ਤੇ ਵਾਪਸ ਆ ਜਾਓ ਤੇ ਆਪਣਾ DPF ਸਿਸਟਮ ਨੂੰ ਠੀਕ ਕਰਾ ਲਓ। ਉਹਦੇ ਬਾਅਦ ਵੀ ਜੇ ਠੀਕ ਨਹੀਂ ਕਰਾਉਂਦੇ ਤੇ ਉਹ ਡੀਰੇਟ ਹੋ ਕੇ 25 ਸਪੀਡ ਤੇ ਆ ਜਾਏਗਾ, 5 ਦੀ ਸਪੀਡ ਤੇ ਨਹੀਂ ਜਾਏਗਾ। ਇਹ ਬਹੁਤ ਵੱਡੀ ਨਿਊਜ਼ ਹੈ ਜੀ। ਉਹਦੇ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਕੰਪਲਾਈਂਸ ਕ੍ਰੈਕਡਾਊਨ ਦਾ। ਕੰਪਲਾਈਂਸ ਕ੍ਰੈਕਡਾਊਨ ਜਿਹੜਾ ਹੈ ਇਸ ਵੇਲੇ ਬਹੁਤ ਸਟਰੋਂਗ ਚੱਲ ਰਿਹਾ ਅਕ੍ਰੋਸ US ਐਂਡ US। ਇਹਦੇ 'ਚ ਦੱਸਿਆ ਗਿਆ ਜੀ ਤਕਰੀਬਨ ELP ਰੈਗੂਲੇਸ਼ਨ ਤੇ ਜਿਹੜਾ CDL ਰੈਗੂਲੇਸ਼ਨ ਦੇ ਪਿੱਛੇ 24,000 ਜਿਹੜੇ ਨੇ ਆਊਟ ਆਫ ਸਰਵਿਸ ਕੀਤੇ ਗਏ ਨੇ ਲਾਸਟ 2 ਮੰਥ ਦੇ ਅੰਦਰ। ਬਹੁਤ ਵੱਡਾ ਨੰਬਰ ਹੈ ਜੀ ਇਹ। ਤੇ ਉਹਦੇ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੇ ਲੋਕੀ ਆਪਣੇ CDL ਉਹਨਾਂ ਦਾ ਜਾ ਚੁੱਕਿਆ ਹੈ ਉਹਨਾਂ ਨੂੰ ਕੀ ਪ੍ਰੋਫੈਸ਼ਨ ਅਡਾਪਟ ਕਰਨਾ ਚਾਹੀਦਾ ਹੈ। ਆਪਣੇ ਬਹੁਤ ਸਾਰੇ ਮੁੰਡੇ ਨੇ, ਉਹਨਾਂ ਨਾਲ ਰੋਜ਼ਾਨਾ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀ ਉਹਨਾਂ ਨਾਲ। ਮੋਸਟਲੀ ਜਿਹੜੇ ਮੁੰਡੇ ਉਹ ਕਹਿ ਰਹੇ ਨੇ ਜੀ ਕਿ ਜਿਹੜਾ ਉਬਰ ਚਲਾ ਲਈਏ ਜਾਂ ਲਿਫਟ ਚਲਾ ਲਈਏ ਜਾਂ ਉਬਰ ਈਟ ਚਲਾ ਲਈਏ ਜਾਂ ਡੂ ਡੈਸ਼ ਚਲਾ ਲਈਏ। ਉਹਨਾਂ ਨਾਲ ਵੀ ਡਿਸਕਸ ਹੁੰਦੀ ਰਹਿੰਦੀ ਆ। ਪਹਿਲਾਂ ਕਹਿੰਦੇ ਸੀ ਜੀ ਜਿਹੜੇ 6,000 ਬਣਦੇ ਸੀ ਉਹਦੇ ਬਾਅਦ 5,000 ਆਏ, ਅੱਜ ਕੱਲ ਜਿਹੜਾ 3-3,500 ਬਣ ਰਿਹਾ, ਕਿਉਂਕਿ ਉਹਦੇ 'ਚ ਸੈਚੂਰੇਸ਼ਨ ਬਹੁਤ ਜ਼ਿਆਦਾ ਹੋ ਗਈ। ਜਿਹੜੀ ਅਸੀਂ ਇੰਡਸਟਰੀ ਐਕਸਪਰਟ ਨਾਲ ਗੱਲ ਕਰਦੇ ਹਾਂ ਉਹਨਾਂ ਨੇ ਜਿਹੜਾ ਦੱਸਿਆ ਕਿ ਜਿਹੜਾ ਫਿਊਚਰ ਹੈ ਟਰੱਕਿੰਗ ਇੰਡਸਟਰੀ ਦਾ ਉਹ ਬਹੁਤ ਬ੍ਰਾਈਟ ਆ, ਸਪੈਸ਼ਲੀ ਜਿਹੜੇ ਮਕੈਨਿਕ ਸਾਈਡ 'ਚ ਆਪਣੇ ਮੁੰਡੇ ਨੇ। ਜੇ ਤੁਸੀਂ ਮਕੈਨਿਕ ਸਾਈਡ ਤੇ ਜੁਆਇਨ ਕਰ ਲਓ, ਕਿਉਂਕਿ ਦੇਖੋ ਆਟੋਨੋਮਸ ਟਰੱਕਿੰਗ ਤੇ ਆ ਹੀ ਰਹੀ ਹੈ। ਲੌਂਗ ਡਿਸਟੈਂਸ ਜਿਹੜੀ ਆ ਉਹ ਆਟੋ ਪਾਇਲਟ ਤੇ ਚੱਲਿਆ ਕਰੇਗਾ ਟਰੱਕ, ਜਿਵੇਂ ਟ੍ਰੇਨਾਂ ਚੱਲਦੀਆਂ ਨੇ। ਪਰ ਜਿਹੜਾ ਸ਼ਾਰਟ ਡਿਸਟੈਂਸ ਆ ਉਹਦੇ ਵਿੱਚ ਡੈਫੀਨੇਟਲੀ ਮਕੈਨੀਕਲ ਆਪਣਾ ਡਰਾਈਵਰ ਦੀ ਲੋੜ ਹੋਗੀ, ਪਰ ਸਾਰੇ ਟਰੱਕਾਂ ਨੂੰ ਮਕੈਨਿਕ ਦੀ ਲੋੜ ਹੁੰਦੀ ਆ। ਮਕੈਨਿਕ ਜਿਹੜਾ ਵੀ ਤੁਸੀਂ ਰਿਪੋਰਟ ਲਾ ਲਓ, ਜਿੰਨੇ ਵੀ ਰਿਪੋਰਟ ਲਾ ਲਓ, ਐਂਡ ਆਫ ਦਾ ਡੇ ਮਕੈਨਿਕ ਨੇ ਦੇਖਣਾ ਹੀ ਹੈ ਸਿਸਟਮ, ਉਹਨੇ ਪਾਸ ਕਰਨਾ ਹੀ ਹੈ ਸਿਸਟਮ। ਉਹਦੀ ਵਜ੍ਹਾ ਤੋਂ ਅਸੀਂ ਰਿਕਮੈਂਡ ਕਰਾਂਗੇ ਜੇ ਤੁਸੀਂ ਇਸ ਵੇਲੇ ਤੁਹਾਡੇ ਕੋਲ ਨਹੀਂ ਹੈਗਾ CDL ਤੇ ਸਿਚੁਏਸ਼ਨ ਜਿਹੜੀ ਆ ਉਹ ਬਿਨਾਂ ਜੌਬ ਦੇ ਹੈਗੀ ਜਾਂ ਕੋਈ ਛੋਟੀ ਮੋਟੀ ਜੌਬ ਕਰ ਰਹੇ ਹੋ, ਤੁਸੀਂ ਮਕੈਨਿਕ ਇੰਡਸਟਰੀ ਜ਼ਰੂਰ ਜੁਆਇਨ ਕਰੋ। ਮਕੈਨਿਕ ਇੰਡਸਟਰੀ ਜੁਆਇਨ ਕਰਕੇ ਤੁਸੀਂ ਟਰੱਕਾਂ 'ਚ ਕਨੈਕਟ ਰਹਿ ਸਕਦੇ ਹੋ। ਟਾਇਰਾਂ ਦੀ ਇੰਡਸਟਰੀ ਬਹੁਤ ਵਧੀਆ ਇੰਡਸਟਰੀ ਆ, ਤੇ ਇਹ ਨਹੀਂ ਕਿ ਜਿਹੜਾ ਇੰਜਨ ਦਾ ਕੰਮ ਸਿੱਖਣਾ ਹੈ ਤੇ ਪੂਰਾ ਜਿਹੜਾ ਟਰਾਂਸਮਿਸ਼ਨ ਦਾ ਕੰਮ ਸਿੱਖਣਾ ਹੈ। ਖਾਲੀ ਫਰੰਟ ਐਂਡ ਦਾ ਕੰਮ
ਬ੍ਰੇਕਾਂ ਦਾ ਕੰਮ, ਸ਼ੌਕਰ ਦਾ ਕੰਮ, ਏਸੀ ਦਾ ਕੰਮ, ਇਹ ਬਹੁਤ ਆ। ਇਹਦੇ ਨਾਲ ਇੱਕ ਵਧੀਆ ਸਿਸਟਮ ਚੱਲਦਾ ਰਹਿੰਦਾ ਹੈ। ਤੇ ਜੇ ਤੁਸੀਂ ਥੋੜੇ ਬਹੁਤਾ ਐਜੂਕੇਟਿਡ ਹੋ ਤੇ ਨਾਲ ਜਿਹੜੇ ਕਲਾਸਾਂ ਲੈ ਕੇ ਸਪੈਸ਼ਲੀ ਜਿਹੜਾ ਡੀਪੀਐਫ ਦਾ ਸਿਸਟਮ ਆ, ਜੇ ਉਹਨੂੰ ਅੰਡਰਸਟੈਂਡ ਕਰ ਲਓ, ਕਿਉਂਕਿ ਡੀਪੀਐਫ ਕਿਧਰ ਜਾਣ ਨਹੀਂ ਲੱਗਾ। ਡੀਪੀਐਫ ਸਿਸਟਮ ਜਿਹੜਾ ਹੈ ਉਹ ਡੈਫੀਨਿਟਲੀ ਲੌਂਗ ਟਰਮ ਵਾਸਤੇ ਹੈਗਾ। ਜੇ ਤੁਸੀਂ ਯੂਐਸਏ ਡੀਪੀਐਫ ਕਲੀਨ ਦਾ ਸਿਚੁਏਸ਼ਨ ਦੇਖੋ ਤੇ ਯੂਐਸਏ ਡੀਪੀਐਫ ਕਲੀਨ ਇੱਕ ਮੇਨਟੇਨੈਂਸ ਟੂਲ ਆ, ਕਲੀਨਿੰਗ ਟੂਲ ਆ, ਜਿਹੜਾ ਬਹੁਤ ਵਧੀਆ ਤਰੀਕੇ ਨਾਲ 3 ਘੰਟੇ ਦੇ ਵਿੱਚ ਡੀਪੀਐਫ ਨੂੰ ਕਲੀਨ ਕਰ ਲੈਂਦਾ ਹੈ। ਜਿਹੜੇ ਮੋਸਟਲੀ ਆਪਣੇ ਡਰਾਈਵਰ ਹਜ਼ਰਾਤ ਨੇ ਉਹ ਕਹਿੰਦੇ ਨੇ ਜੀ ਡੀਜ਼ਲ ਕੰਜ਼ੰਪਸ਼ਨ ਜਿਹੜੀ ਆ ਉਹ ਟਰੱਕਾਂ ਦੀ ਠੀਕ ਨਹੀਂ ਹੈਗੀ, ਖਾਲੀ ਡੀਜ਼ਲ ਦੀ ਜਿਹੜੀ ਪ੍ਰਾਈਸ ਵੀ ਵਧੀ ਆ। ਜੇ ਤੁਸੀਂ ਯੂਐਸਏ ਡੀਪੀਐਫ ਕਲੀਨ ਨੂੰ ਸਾਲ 'ਚ ਇੱਕ ਵਾਰੀ ਯੂਜ਼ ਕਰ ਲਿਆ ਕਰੋ, ਤੁਹਾਡੇ ਡੀਪੀਐਫ ਕਲੀਨ ਦੀ ਹੋਣ ਦੀ ਵਜ੍ਹਾ ਤੋਂ ਤੁਹਾਨੂੰ ਅੱਧੇ ਤੋਂ 1 ਮਾਈਲ ਪਰ ਗੈਲਨ ਤੱਕ ਬੈਨੀਫਿਟ ਹੋ ਜਾਏਗਾ। ਜੇ ਤੁਸੀਂ ਹੁਣ ਇਸ ਵੇਲੇ ਕਮਿੰਸ ਦਾ ਇੰਜਨ ਚਲਾ ਰਹੇ ਹੋ ਤੇ ਡੀਪੀਐਫ ਕਲੀਨ ਨਹੀਂ ਕਰਾਇਆ ਤੇ ਥੋੜਾ ਜਿਹਾ ਪੁਰਾਣਾ ਇੰਜਨ ਹੋ ਗਿਆ, ਤੁਸੀਂ 5.5-6 ਮਾਈਲ ਪਰ ਗੈਲਨ ਮਿਲ ਰਿਹਾ, ਉਹਨੂੰ ਤੁਸੀਂ ਇੰਪਰੂਵ ਕਰਕੇ ਆਰਾਮ ਨਾਲ 6.5-7 ਮਾਈਲ ਪਰ ਗੈਲਨ ਤੱਕ ਲਿਜਾ ਸਕਦੇ ਹੋ। ਯਾਨੀ ਡੀਪੀਐਫ ਕਲੀਨ ਤੋਂ ਖਾਲੀ ਡੀਪੀਐਫ ਦੀ ਪ੍ਰੋਬਲਮ ਦੀ ਜਿਹੜਾ ਉਹ ਖਤਮ ਨਹੀਂ ਹੁੰਦੇ, ਉਹਦੇ ਬਾਅਦ ਡੀਪੀਐਫ ਦੀ ਕਲੀਨਿੰਗ ਦੇ ਨਾਲ ਜਿਹੜਾ ਡੀਜ਼ਲ ਕੰਜ਼ੰਪਸ਼ਨ ਆ ਉਹਦੀ ਵੀ ਬਹੁਤ ਜ਼ਿਆਦਾ ਬੈਨੀਫਿਟ ਹੋ ਜਾਂਦਾ ਹੈ। ਯੂਐਸਏ ਡੀਪੀਐਫ ਕਲੀਨ ਜੀ ਪੂਰੇ ਕੈਲੀਫੋਰਨੀਆ 'ਚ ਅਵੇਲੇਬਲ ਆ। ਫੌਂਟੈਨਾ ਤੋਂ ਲੈ ਕੇ ਬੇਕਰਫੀਲਡ ਤੋਂ ਲੈ ਕੇ ਫ੍ਰਿਜ਼ਨੋ ਤੋਂ ਲੈ ਕੇ ਸਟਾਕਟਨ ਤੋਂ ਲੈ ਕੇ ਓਕਲੈਂਡ ਤੱਕ ਅਵੇਲੇਬਲ ਆ। ਜੇ ਤੁਸੀਂ ਯੂਐਸਏ ਡੀਪੀਐਫ ਕਲੀਨ ਕਿਸੇ ਵੀ ਲੋਕੇਸ਼ਨ 'ਚ ਅਪਾਇੰਟਮੈਂਟ ਬਣਾਓ ਤੇ 3 ਘੰਟੇ ਦੇ ਅੰਦਰ ਤੁਹਾਡਾ ਡੀਪੀਐਫ ਕਲੀਨ ਕਰ ਦਿੰਦੇ ਆ। ਤੇ ਨਾਲ ਹੀ ਕੋਈ ਹਾਰਡਵੇਅਰ ਫੇਲਿਅਰ ਹੋਏ ਡੀਪੀਐਫ ਦਾ, ਉਹਦਾ ਵੀ ਤੁਹਾਨੂੰ ਪੂਰੀ ਰਿਪੋਰਟ ਬਣਾ ਕੇ ਦੇਵਾਂਗੇ ਕਿ ਕਿਹੜਾ ਸੈਂਸਰ ਜਿਹੜਾ ਹੈ ਉਹ ਕਲੀਨਿੰਗ ਦੇ ਬਾਅਦ ਵੀ ਠੀਕ ਨਹੀਂ ਹੋ ਰਿਹਾ, ਨਹੀਂ ਬੋਲ ਰਿਹਾ, ਤੇ ਉਹਨੂੰ ਤੁਸੀਂ ਠੀਕ ਕਰਾ ਲਓ। ਚਲਦੇ ਚਲਦੇ ਤੁਹਾਨੂੰ ਯੂਐਸਏ ਟਰੱਕ ਸੇਲ ਦੇ ਬਾਰੇ ਚ ਦੱਸਦੇ ਚਾਹੀਏ। ਤੁਹਾਡੇ ਕੋਲ ਹੁਣ ਵੀ 505 ਟਰੱਕ ਸਾਰੇ ਅਵੇਲੇਬਲ ਨੇ, 22 ਦੇ, 23 ਦੇ, 24 ਦੇ, 25 ਦੇ। ਇਸ ਵੇਲੇ ਸਾਡੀ ਬੈਸਟ ਪ੍ਰਾਈਸਿਸ ਨੇ ਇਨ ਯੂਐਸ। ਤੁਸੀਂ ਕੈਲੀਫੋਰਨੀਆ ਚ ਕਿਸੇ ਵੀ ਟਰੱਕ ਨਾਲ ਸਾਨੂੰ ਕੰਪੇਅਰ ਕਰ ਸਕਦੇ ਹੋ। ਸਪੈਸ਼ਲੀ ਜਿਹੜੇ ਸਾਡੇ ਸਰਟੀਫਾਈਡ ਪੈਕੇਜ ਆ ਉਹ ਬਹੁਤ ਜ਼ਿਆਦਾ ਫੇਮਸ ਆ, ਜਿਹਦੇ ਚ ਅਸੀਂ ਸਿਲਵਰ ਸਰਟੀਫਾਈਡ ਪੈਕੇਜ ਨੋ ਐਡੀਸ਼ਨਲ ਕਾਸਟ ਤੇ ਲਾ ਕੇ ਦੇ ਰਹੇ ਹਾਂ। ਤੇ ਟਰੱਕਾਂ ਦੇ ਅੰਦਰ ਵਾਰੰਟੀ, ਟਰੱਕਾਂ ਦੇ ਅੰਦਰ ਡੀਪੀਐਫ ਕਲੀਨ, ਤੇ ਟਰੱਕਾਂ ਦੇ ਨਾਲ ਸੇਫਟੀ ਕਰਕੇ, ਤੇ ਟਰੱਕਾਂ ਦਾ ਆਇਲ ਚੇਂਜ ਕਰਕੇ, ਤੇ ਨਾਲ ਹੀ ਕਾਰਬ ਟੈਸਟ ਕਰਕੇ ਦੇ ਰਹੇ ਹਾਂ। ਕਿਉਂਕਿ ਜਿਹੜੇ ਮੋਸਟਲੀ ਜਿਹੜੇ ਜਦੋਂ ਲੋਨ ਸਟਾਰਟ ਹੋ ਜਾਂਦਾ ਹੈ ਤੇ ਉਹਦੇ ਬਾਅਦ ਤੁਹਾਡਾ ਮੀਟਰ ਚੱਲ ਪੈਂਦਾ ਹੈ, ਤੇ ਤੁਸੀਂ ਆਪਣਾ ਟਰੱਕ ਚਲਾਓ ਤੇ ਪੈਸੇ ਬਣਾਓ। ਇਹ ਨਾ ਹੋਏ ਕਿ ਡਾਊਨ ਪੇਮੈਂਟ ਦੇ ਕੇ ਇੰਸ਼ੋਰੈਂਸ ਕਰਾ ਕੇ ਟਰੱਕ ਡੀਲਰ ਤੋਂ ਲੈ ਕੇ ਹੁਣ ਉਹਨੂੰ ਠੀਕ ਕਰਾਉਂਦੇ ਫਿਰੋ। ਇਹ ਸਾਰੀ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 1833-698-7224। ਦੁਬਾਰਾ ਰਿਪੀਟ ਕਰਾਂਗਾ 1833-698-7224। usatrucksales.com ਚੈੱਕ ਕਰ ਸਕਦੇ ਹੋ। ਪੰਜਾਬੀ trucksales.com ਚੈੱਕ ਕਰ ਸਕਦੇ ਹੋ। ਪੰਜਾਬ trucksales.com ਚੈੱਕ ਕਰ ਸਕਦੇ ਹੋ। ਹਰਿਆਣਾ trucksales.com ਚੈੱਕ ਕਰ ਸਕਦੇ ਹੋ। ਇਹ ਸਾਰੀ ਵੈਬਸਾਈਟਾਂ ਜਿਹੜੀਆਂ ਨੇ ਡਿਫਰੈਂਟ ਲੈਂਗੁਏਜ ਵਿੱਚ ਨੇ, ਇਹ ਸਾਰੀਆਂ ਡਾਇਰੈਕਟ ਕਰਦੀਆਂ ਨੇ usatrucksales.com 'ਚ, ਜਿਹਦੇ ਤੁਸੀਂ ਆਨਲਾਈਨ ਜਾ ਕੇ ਇਨਵੈਂਟਰੀ ਚੈੱਕ ਕਰ ਸਕਦੇ ਹੋ। ਸਾਰੀ ਜਿਹੜੀ ਫਾਈਨਾਂਸ ਆ ਓਵਰ ਦਾ ਫੋਨ ਹੁੰਦੀ ਹੈ। ਜਦੋਂ ਤੁਹਾਡੀ ਫਾਈਨਾਂਸ ਹੋ ਜਾਏ, ਜਦੋਂ ਤੁਹਾਡੇ ਸਭ ਚੀਜ਼ਾਂ ਲਾਈਨ ਅਪ ਹੋ ਜਾਣ, ਉਹਦੇ ਬਾਅਦ ਤੁਸੀਂ ਡੈਫੀਨਿਟਲੀ ਜਿਹੜਾ ਪ੍ਰੋਸੈਸ ਕਰਕੇ ਆਪਣਾ ਟਰੱਕ ਪਿਕਅਪ ਕਰ ਸਕਦੇ ਹੋ। ਜਿਹੜੀ ਫਲਾਈਟ ਆ, ਇਨਬਾਉਂਡ ਫਲਾਈਟ ਜਦੋਂ ਟਰੱਕ ਚੱਕਣ ਆਉਣੀ ਆ, ਉਹਦਾ ਵੀ ਅਸੀਂ ਤੁਹਾਨੂੰ ਪੇਮੈਂਟ ਕਰਦੇ ਹਾਂ ਯੂਐਸਏ ਟਰੱਕ ਸੇਲ 'ਚ। ਥੈਂਕ ਯੂ ਸੋ ਮਚ ਜੀ ਸਭ ਦਾ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।